Building that was burnt was primarily used for teaching space and for food preparation. The main hall was not damaged. At this point, we are not concluding anything suspicious. We are just doing our normal investigation to make sure we can put the parts and pieces together, said Sacramento Metro Fire Battalion Chief Parker Wilburn. ਜਦੋਂ ਅੱਗ ਲੱਗੀ 50 ਫੁੱਟ ਉੱਚੇ ਜਿਹੜੇ ਨੇ ਉਹ ਸਿਲੰਡਰ ਜਿਹੜੇ ਨੇ ਉਹ ਬੁੜ ਕੇ ਔਰ ਦਾ ਕਾਜ਼ ਆਫ ਦਿਸ ਫਾਇਰ ਰਿਮੇਨਸ ਅਨਨੋਨ। ਜਦੋਂ ਤੱਕ ਇਨਵੈਸਟੀਗੇਸ਼ਨ ਚ ਕਾਜ਼ ਆਫ ਦਾ ਫਾਇਰ ਅਨਨੋਨ ਹੈ, ਅਗਜ਼ਨੀ ਕੀ ਹੁੰਦੀ ਹੈ, ਅਰਸਨ ਕੀ ਹੁੰਦੀ ਹੈ। ਸੋ ਇਹਨੂੰ ਬਿਲਕੁਲ ਕਲੀਨ ਚਿੱਟ ਦੇਣਾ ਜਿਵੇਂ ਆਪਣੇ ਕੁਛ ਵੀਰਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਇਹ ਵੀ ਨਹੀਂ ਕਹਿੰਦੇ ਕਿ ਵੀ ਹਾਦਸਾ ਨਹੀਂ ਹੈ, ਲੈਟ ਇਟ ਬੀ ਹਾਦਸਾ ਹੋਏ, ਪਰ ਜਦੋਂ ਤੁਸੀਂ ਕੋਈ ਚੀਜ਼ ਦੀ ਇਨਵੈਸਟੀਗੇਸ਼ਨ ਦੀ ਗੱਲ ਕਰਦੇ ਹੋ ਜੀ, ਪੁਲਿਸ ਟੀਮ ਜਾਂ ਦੂਸਰੀਆਂ ਫਲਾਣੇ ਐਕਸਪਰਟ ਇਨਵੈਸਟੀਗੇਸ਼ਨ ਕਰ ਰਹੇ ਨੇ, ਉਦੋਂ ਤੱਕ ਤਾਂ ਇੰਤਜ਼ਾਰ ਕਰ ਲਓ। ਪਹਿਲਾਂ ਹੀ ਤੁਸੀਂ ਜਿਹੜਾ ਉਹ ਉਹਨੂੰ ਕਲੀਨ ਚਿੱਟ ਦੇ ਦਿਓ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਸੈਕਰਾਮੈਂਟੋ ਦੇ ਪ੍ਰਮੁੱਖ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਇਮਾਰਤ ਵਿੱਚ ਬੀਤੇ ਕੱਲ 3:30 ਵਜੇ ਪ੍ਰੋਪੇਨ ਗੈਸ ਸਿਲੰਡਰ ਫਟਣ ਨਾਲ ਅੱਗ ਲੱਗੀ ਅਤੇ ਜ਼ੋਰਦਾਰ ਧਮਾਕੇ ਹੋਏ ਨੇ, ਪਰ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਔਰ ਵੀਅਰਸ, ਯਾਦ ਰਹੇ ਕਿ ਸੈਨ ਫਰਾਂਸਿਸਕੋ ਦੇ ਰੈਫਰੈਂਡਮ ਵਿੱਚ ਜਿਹੜੀ ਸਟੇ ਸੀ ਜਿਹੜੀ ਲੱਗੀ ਹੋਈ ਸੀ, ਉਸ ਤੋਂ ਐਲਾਨ ਕੀਤਾ ਗਿਆ ਸੀ ਕਿ ਅਗਲੀਆਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 31 ਮਾਰਚ ਨੂੰ ਸੈਕਰਾਮੈਂਟੋ ਵਿਖੇ ਹੋਣ ਜਾਣਗੀਆਂ। ਔਰ ਭਾਵੇਂ ਇਹਨਾਂ ਧਮਾਕਿਆਂ ਨੂੰ ਮਹਿਜ਼ ਇੱਕ ਹਾਦਸਾ ਹੀ ਦੱਸਿਆ ਜਾ ਰਿਹਾ, ਪਰ ਇਹ ਇੱਕ ਅੱਗਜ਼ਨੀ ਦੀ ਵੀ ਘਟਨਾ ਹੋ ਸਕਦੀ ਹੈ ਔਰ ਪੂਰਾ ਸੱਚ ਜਿਹੜਾ ਉਹ ਪੁਲਿਸ ਇਨਵੈਸਟੀਗੇਸ਼ਨ ਰਿਪੋਰਟ ਤੋਂ ਬਾਅਦ ਹੀ ਆਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਸਿੱਖ ਕੌਮ ਅਕਾਲ ਪੁਰਖ ਤੋਂ ਭਰੋਸਾਦਾਨ, ਵਸਾਦਾਨ ਇਹ ਦੋ ਮੰਗਦੀ ਹੈ। ਭਰੋਸਾ ਸੈਲਫ ਕੌਨਫੀਡੈਂਸ ਹੈ ਕਿ ਮਹਾਰਾਜ ਜਿਸ ਪਾਸੇ ਅਸੀਂ ਤੁਰੇ ਹਾਂ, ਅਕਾਲ ਪੁਰਖ ਤੇਰੇ ਤੇ ਵੀ ਭਰੋਸਾ ਹੋਏ ਔਰ ਹਰ ਗੱਲ ਨੂੰ ਅਸੀਂ ਭਰੋਸੇ ਨਾਲ ਕਿ ਭਾਈ ਅਸੀਂ ਜਿੱਤਣਾ, ਅਸੀਂ ਸੱਚ ਦੇ ਰਸਤੇ ਤੇ ਤੁਰਨਾ ਹੋਏ। ਲੇਕਿਨ ਦੂਸਰਾ ਵਸਾ ਹੈ। ਵਸਾ ਟਰਸਟ ਨੂੰ ਕਹਿੰਦੇ ਨੇ ਕਿ ਇੱਕ ਦੂਸਰੇ ਦੇ ਉੱਤੇ ਇਤਬਾਰ। ਇਸੇ ਲਈ ਮਾਝੇ 'ਚ ਇੱਕ ਫਰੇਜ਼ ਵੀ ਹੈ, ਜਦੋਂ ਕੋਈ ਬਹੁਤ ਦੋਸਤ ਬਣ ਕੇ ਮਿੱਠਾ ਪਿਆਰਾ ਬਣ ਕੇ ਮਾਰੇ ਤੇ ਕਹਿੰਦੇ ਨੇ ਕਿ ਵਸਾ ਕੇ ਮਾਰੇ। ਹੁਣ ਜ਼ਾਹਰ ਹੈ ਕਿ ਇਹ ਸਾਡੇ ਸਿੱਖੀ ਦੇ ਨਾਰਮਲ ਟ੍ਰੇਟ ਨੇ ਔਰ ਸ਼ਾਇਦ ਇਹਨਾਂ ਦੀ ਬਦੌਲਤ ਇਹ ਓਵਰ ਲੌਂਗ ਟਾਈਮ ਤਾਂ ਇਹ ਇੱਕ ਬਹੁਤ ਪੋਜ਼ੀਟਿਵ ਕਰੈਕਟਰਿਸਟਿਕ ਹੈ। ਪਰ ਇਹ ਸ਼ਾਰਟ ਟਰਮ ਕਈ ਵਾਰੀ ਪੋਲੀਟਿਕਸ ਦੇ ਵਿੱਚ ਜਾਂ ਜਦੋਂ ਤੁਸੀਂ ਵਿਹਾਰਕ ਦੁਨੀਆ 'ਚ ਹੁੰਦੇ ਹੋ, ਇਹ ਤੁਹਾਡੀ ਕਮਜ਼ੋਰੀ ਵੀ ਬਣ ਜਾਂਦਾ। ਜਿਵੇਂ ਅਸੀਂ 47 ਦੌਰ ਦੀ ਕਹਾਣੀ ਕਹਿੰਦੇ ਹਾਂ ਕਿ ਜੀ ਅਸੀਂ ਵਸਾ ਕੀਤਾ ਹਾਂਜੀ, ਤੇ ਉਹਨਾਂ ਨੇ ਵਸਾ ਕੇ ਮਾਰਿਆ ਦੁਸ਼ਮਣ ਨੇ। ਵੈਸੇ ਅੱਜ 30 ਜਨਵਰੀ ਦਾ ਦਿਨ ਉਹ ਵਸਾ ਕੇ ਮਾਰਨ ਵਾਲਿਆਂ 'ਚੋਂ ਇੱਕ ਗਾਂਧੀ ਦਾ ਐਂਡਿੰਗ ਡੇ ਵੀ ਹੈ। 30 ਜਨਵਰੀ 1948 ਨੂੰ ਨੱਥੂਰਾਮ ਗੋਡਸੇ ਨੇ ਦਿੱਲੀ ਦੇ ਬਿਰਲਾ ਮੰਦਿਰ ਦੇ ਵਿੱਚ ਗਾਂਧੀ ਦਾ ਘੋਗਾ ਚਿੱਤ ਕੀਤਾ ਸੀ। ਇਹ ਉਹੀ ਗਾਂਧੀ ਹੈ ਜਿਹਨੇ ਕਿਹਾ ਸੀ ਕਿ ਜੀ ਕੋਈ ਸੰਵਿਧਾਨ ਭਾਰਤ ਦੇ ਵਿੱਚ ਪਾਸ ਨਹੀਂ ਹੋਏਗਾ ਜਿਹੜਾ ਸਿੱਖਾਂ ਨੂੰ ਕਬੂਲ ਨਾ ਹੋਏ। ਔਰ ਇਸੇ ਨੇ 1931 'ਚ ਰਾਊਂਡ ਟੇਬਲ ਕਾਨਫਰੰਸ ਤੇ ਲੰਡਨ ਜਾਣ ਤੋਂ ਪਹਿਲਾਂ ਦਿੱਲੀ ਦੇ ਗੁਰਦੁਆਰਾ ਸੀਸਗੰਜ 'ਚ ਖਲੋ ਕੇ ਕਿਹਾ ਸੀ, ਮੈਂ ਔਰ ਰੱਬ ਦੇ ਵਿਚਾਲੇ ਕਾਂਗਰਸ ਤੁਹਾਡੇ ਨਾਲ ਇਕਰਾਰ ਕਰਦੀ ਹੈ, ਵਿਟਨੈਸ ਹੈ ਰੱਬ ਕਿ ਤੁਹਾਨੂੰ ਜਿਹੜਾ ਹੈ ਉਹ ਬਿਲਕੁਲ ਇਨਸਾਫ ਹੋਏਗਾ, ਤੁਹਾਡੇ ਹਕੂਕ, ਤੁਹਾਡਾ ਕੋਈ ਸੰਵਿਧਾਨ ਐਸਾ ਨਹੀਂ ਮੰਨਿਆ ਜਾਏਗਾ। ਔਰ ਉਦੋਂ ਇੱਕ ਮਧੂਸੂਦਨ ਸਿੰਘ ਬੇਦੀ ਜਿਹੜੇ ਉਸ ਦੀਵਾਨ ਦੇ ਵਿੱਚ ਖੜੇ ਹੋ ਗਏ, ਕਹਿੰਦੇ ਜੀ ਜੇ ਤੁਸੀਂ ਮੁੱਕਰ ਗਏ ਫਿਰ ਕਹਿੰਦੇ ਜੀ ਤੁਹਾਡੇ ਗੁਰੂ ਨੇ ਤੁਹਾਨੂੰ ਤਲਵਾਰ ਦਿੱਤੀ ਹੈ, ਫਿਰ ਤੁਸੀਂ ਖਿੱਚ ਕੇ ਲੜਿਓ ਇਹ ਉਹ। ਸੋ ਉਹ ਐਵੇਂ ਵਸਾ ਕਰਨ ਵਾਲੀ ਗੱਲ ਹੀ ਹੋਈ ਔਰ ਅਲਟੀਮੇਟਲੀ ਜੋ ਹੋਇਆ ਸਾਡੇ ਨਾਲ ਔਰ ਵਾਪਰਿਆ 47 ਤੋਂ ਬਾਅਦ ਉਹ ਇੱਕ ਵੱਖਰੀ ਕਹਾਣੀ ਹੈ, ਰੋਜ਼ ਅਸੀਂ ਬਿਆਨਦੇ। ਜਦੋਂ ਵੀ ਤੁਸੀਂ ਸਿੱਖ ਕੌਮ ਕੋਈ ਵੱਡੀ ਪ੍ਰਾਪਤੀ ਕਰ ਲੈਂਦੀ ਹੈ ਜਾਂ ਪ੍ਰਾਪਤੀ ਦੇ ਨੇੜੇ ਹੁੰਦੀ ਹੈ, ਦੁਸ਼ਮਣ ਖਾਸ ਤੌਰ ਤੇ, ਕਿਉਂਕਿ ਇੰਨਾ ਕੁ ਤਾਂ ਜ਼ਰੂਰ ਇਹਨਾਂ 39 ਵਰ੍ਹਿਆਂ 'ਚ ਅਸੀਂ ਸਿੱਖਿਆ ਕਿ ਇਹਨਾਂ ਦੇ ਉੱਤੇ ਭਰੋਸਾ ਜਾਂ ਵਿਸ਼ਵਾਸ ਤਾਂ ਦੂਰ ਦੀ ਗੱਲ, ਇਹਨਾਂ ਦੇ ਹਰ ਜਿਹੜਾ ਦੇਖਣ ਨੂੰ ਲੱਗੇ ਵੀ ਕਿ ਬਹੁਤ ਜ਼ਬਰਦਸਤ ਜੈਸਚਰ ਹੈ, ਉਹਨੂੰ ਵੀ ਦੇਖੋ ਵੀ ਇਹਦੇ ਪਿੱਛੇ ਇਹਨਾਂ ਦੀ ਕੀ ਚਾਲ ਹੈ। ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਵਾੜੇ, ਇਹ ਕੀ ਕਰਨ ਜਾ ਰਹੇ ਨੇ, ਇਹਨਾਂ ਦੀ ਅਸਲ ਮਨਸ਼ਾ ਕੀ ਹੈ। ਜੋ ਕਹਿ ਰਹੇ ਨੇ
वो लफ्ज़ मायने नहीं रखते। वो तो खुद ही नेहरू ने कहा सी कि जी बात ऐसी कीजिए हर बात के 100 पहलू हों, कोई पहलू तो रहे बात बदलने के लिए कि इन्हां ते करो। और हुण जदों असीं खालिस्तान रेफरेंडम की गल करके हटे कि उस दी सुनामी आई, एक तो उन्होंने अपने खबरों चो ही गायब कर दिता है। कैनेडा च जस्टिन ट्रूडो की करैक्टर असैसीनेशन ਜਾਂ कनेडियन सरकार ਜਾਂ ਉਹਨੂੰ ਖਾਲਿਸਤਾਨੀਆਂ ਨੂੰ ਸਪੇਸ ਦੇਣ ਦਾ ਕੋਈ ਪ੍ਰਚਾਰ ਅਮਰੀਕਾ ਦੇ ਹਵਾਲੇ ਨਾਲ ਨਹੀਂ ਹੋਇਆ ਕਿ ਜੀ ਸਿਵਿਕ ਸੈਂਟਰ ਨੇ ਕਿਵੇਂ ਅਲਾਉ ਕਰਤੀਆਂ ਵੋਟਾਂ, ਅਮਰੀਕਨ ਐਡਮਿਨਿਸਟ੍ਰੇਸ਼ਨ ਕਿਵੇਂ ਜਿਹੜਾ ਉਹ ਕੋਆਪਰੇਟ ਕਰ ਰਿਹਾ ਜਾਂ ਕੀ ਹੈਗਾ, ਉਹਨੂੰ ਬਿਲਕੁਲ ਖਾ। ਲੇਕਿਨ ਇੱਕ ਫੀਅਰ ਲਰਕਿੰਗ ਮੇਰੇ ਮਾਈਂਡ 'ਚ ਸੀ, ਅਸੀਂ ਵਾਰਨ ਵੀ ਕਰਦੇ ਰਹੇ ਕਿ ਕੋਈ ਨਾ ਕੋਈ ਐਸੀ ਇਹ ਘਟਨਾ ਕਰਵਾ ਸਕਦੇ ਨੇ। ਹਾਲਾਂ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਵੱਡਾ ਜੋ ਹੁਣ ਪਲਾਟ ਸਾਹਮਣੇ ਆਇਆ ਉਹ ਤਾਂ ਜੂਨ ਦੇ ਮਹੀਨੇ 'ਚ ਹੀ ਇਹਨਾਂ ਨੇ ਪਲਾਨ ਕੀਤਾ ਹੋਇਆ ਸੀ। ਔਰ ਇਹ ਉਹੀ ਪੀਰੀਅਡ ਸੀ ਕਿ ਜਦੋਂ ਅਜੇ ਸਰੀ ਦੇ ਵਿੱਚ ਰੈਫਰੈਂਡਮ ਹੋਣਾ ਸੀ। ਇਹ ਵੱਖਰੀ ਕਹਾਣੀ ਹੈ ਕਿ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਉੱਥੇ ਹੋ ਜਾਂਦੀ 18 ਜੂਨ ਨੂੰ, ਔਰ ਉਸ ਤੋਂ ਬਾਅਦ ਉੱਥੇ ਹੀ 2 ਵਾਰ ਰੈਫਰੈਂਡਮ ਹੁੰਦਾ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਇੰਨੀ ਵੱਡੀ ਸਕਸੈਸ ਜਿਹੜੀ ਸਿੱਖ ਕੌਮ ਨੂੰ ਮਿਲੀ, ਉਹਨਾਂ ਦਾ ਨੈਰੇਟਿਵ ਟੁੱਟਾ ਮੌਕੇ 'ਤੇ। ਜਿਵੇਂ ਅਸੀਂ ਦੱਸਿਆ ਕਿ ਵੀ ਉਹਨਾਂ ਨੇ ਆ ਦੀਆ TV ਤੇ ਇੱਦਾਂ ਉੱਦਾਂ ਦੇ ਜਿਹੜੇ ਨੇ ਉਹ ਕੋਸ਼ਿਸ਼ ਕੀਤੀ, ਪਰ ਕਿਉਂਕਿ ਪੁਲਿਸ ਦੀ ਮੁਸਤੈਦੀ ਔਰ ਦੂਸਰਾ ਇਸ ਲੈਵਲ ਦਾ ਸਾਰਾ ਲਾ ਐਨਫੋਰਸਮੈਂਟ ਦਾ ਸੀ ਕਿ ਕੋਈ ਵੀ ਉਸ ਕਿਸਮ ਦੀ ਸ਼ਰਾਰਤ ਦੇ ਵਿੱਚੋਂ ਕਾਮਯਾਬ ਨਹੀਂ ਹੋਏ। ਹੁਣ ਜਿਹੜੀ ਮੈਂ ਘਟਨਾ ਕਹਿਣ ਲੱਗਾ, ਜੇ ਜਿਹੜੇ ਸਾਡੇ ਲੋਕਲ ਨਿਊਜ਼ ਆਊਟਲੈਟਸ ਨੇ ਸਿੱਖਾਂ ਦੇ ਜਾਂ ਵੱਡੇ ਦੂਜੇ ਨੇ, ਉਹਨਾਂ ਸਾਰਿਆਂ ਨੇ ਤਾਂ ਇਹਨੂੰ ਮਹਿਜ਼ ਹਾਦਸਾ ਹੀ ਦੱਸਿਆ ਕਿ ਜੀ ਇਹ ਹੋਇਆ। ਪਰ ਮੈਂ ਕਿਉਂਕਿ ਇਹ ਸਾਰੇ ਨੂੰ ਇੱਕ ਦੇਖਣ ਦੇ ਲਈ ਹਰ ਐਂਗਲ ਨੂੰ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਵੀ ਹਾਦਸਾ ਨਹੀਂ ਹੈ, ਲੈਟ ਇਟ ਬੀ ਹਾਦਸਾ ਹੋਏ, ਪਰ ਜਦੋਂ ਤੁਸੀਂ ਕੋਈ ਚੀਜ਼ ਦੀ ਇਨਵੈਸਟੀਗੇਸ਼ਨ ਦੀ ਗੱਲ ਕਰਦੇ ਹੋ ਜੀ, ਪੁਲਿਸ ਟੀਮ ਜਾਂ ਦੂਸਰੀਆਂ ਫਲਾਣੇ ਐਕਸਪਰਟ ਇਨਵੈਸਟੀਗੇਸ਼ਨ ਕਰ ਰਹੇ ਨੇ, ਉਦੋਂ ਤੱਕ ਤਾਂ ਇੰਤਜ਼ਾਰ ਕਰ ਲਓ। ਪਹਿਲਾਂ ਹੀ ਤੁਸੀਂ ਜਿਹੜਾ ਉਹ ਉਹਨੂੰ ਕਲੀਨ ਚਿੱਟ ਦੇ ਦਿਓ। ਹੋਪਫੁਲੀ ਇਵੇਂ ਹੋਏ ਕਿ ਭਾਈ ਇਹ ਮੈਂ ਹਾਦਸਾ ਹੋਏ। ਹੁਣ ਘਟਨਾ ਕੀ ਹੈ, ਔਰ ਇਹ ਕੱਲ੍ਹ ਹੀ 3:30 ਦੇ ਉੱਤੇ ਸ਼ਾਮ ਨੂੰ, ਇਹ ਪਰਸੋਂ ਰੈਫਰੈਂਡਮ ਹੋ ਕੇ ਹਟਦਾ ਹੈ। ਅਸੀਂ ਕੈਲੀਫੋਰਨੀਆ ਸੀ ਕਿਉਂਕਿ ਮੈਂ ਅੱਜ ਨਾਈਟ ਰੈਡ ਆਈ ਫਲਾਈਟ ਲਈ ਹੈ, ਪਿਛਲੀ ਰਾਤ ਮੈਂ ਫਲਾਈ ਕੀਤਾ, ਸਵੇਰੇ ਮੈਂ ਆਇਆ ਔਰ 3:30 ਵਜੇ ਬ੍ਰੇਕਿੰਗ ਨਿਊਜ਼ ਦੇ ਥੱਲੇ ਮੈਂ ਦੇਖਿਆ ਕਿ ਵੀ ਇਹ ਸੈਕਰਾਮੈਂਟੋ ਦੇ ਗੁਰਦੁਆਰਾ ਸਾਹਿਬ, ਜਿਹੜਾ ਮੇਨ ਗੁਰਦੁਆਰਾ ਹੈ, ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ, ਬ੍ਰੈਡਸ਼ਾ ਰੋਡ ਸਾਊਥ ਆਫ ਗਰਬਰ ਰੋਡ ਦੇ ਉੱਤੇ, ਉੱਥੇ ਜਿਹੜਾ ਉਹ ਬਲਾਸਟ ਹੋਏ ਨੇ। ਔਰ ਬਲਾਸਟ 40-40 ਫੁੱਟ ਤੱਕ ਜਿਹੜਾ ਹੈ ਉਸ ਦਾ ਐਕਸਪਲੋਜਨ, ਔਰ ਉਸ ਦਾ ਔਰ ਬਾਅਦ 'ਚ ਆਇਆ ਕਿ ਜੀ ਪ੍ਰੋਪੇਨ ਗੈਸ ਸਿਲੰਡਰ। ਪਹਿਲੀਆਂ ਖਬਰਾਂ ਤਾਂ ਕੁਛ ਸੋਸ਼ਲ ਮੀਡੀਆ 'ਤੇ ਜਿਵੇਂ ਰਿਊਮਰ ਵੀ ਹੁੰਦੀ ਆ ਜਾਂ ਦੂਜੀ ਗੁਰਦੁਆਰੇ ਦੇ ਅੰਦਰ ਹੀ ਬਲਾਸਟ ਦੀ ਗੱਲ ਸੀ, ਪਰ ਇਹ ਵੀ ਸਾਹਮਣੇ ਆਇਆ ਵੀ ਹੈ ਇਹ ਵੀ ਗੁਰਦੁਆਰੇ ਦੀ ਬਿਲਡਿੰਗ ਹੈ ਜਿਹਦੇ 'ਚ ਲੰਗਰ ਹਾਲ ਵੀ ਔਰ ਪੰਜਾਬੀ ਕਲਾਸਾਂ ਵੀ ਲਾਈਆਂ ਜਾਂਦੀਆਂ। ਔਰ ਹੁਣ ਕਿਉਂਕਿ ਗੁਰਦੁਆਰਾ ਸਾਹਿਬ ਦਾ ਨਵਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਆਪੋਜ਼ਿਟ ਹੈ, ਉਸ ਦਾ ਕੋਈ ਨੁਕਸਾਨ ਨਹੀਂ ਹੋਇਆ, ਪਰ ਇੱਧਰ ਛੱਤ ਉੱਡੀ। ਔਰ ਜਿਸ ਲੈਵਲ ਦੇ ਬਲਾਸਟ ਹੋਏ ਕੁਛ ਵੀ ਵਾਪਰ ਸਕਦਾ ਸੀ। ਉਹਦੇ ਨਾਲ ਲੱਗਦਾ ਹੀ ਉਹਨਾਂ ਦਾ ਜਿਹੜੇ ਨੇ ਉਹ ਦੂਜਾ ਨੈਟਵਰਕ ਹੈ, ਮੈਂ ਇਸ ਉਹਨਾਂ ਦਾ ਇੱਕ KCRA ਨਿਊਜ਼ ਦੇ ਹਵਾਲੇ ਨਾਲ ਹੀ ਦੇਖ ਰਿਹਾ, ਔਰ ਉਹਦੀ ਹੈਡਲਾਈਨ ਉਹਨਾਂ ਨੇ ਦਿੱਤੀ, ਐਕਸਪਲੋਜ਼ਨਸ ਨੀਅਰ ਸੈਕਰਾਮੈਂਟੋ ਕਾਊਂਟੀ ਸਿੱਖ ਟੈਂਪਲ ਕਾਜ਼ਡ ਬਾਈ ਪ੍ਰੋਪੇਨ ਟੈਂਕਸ ਆਫੀਸ਼ੀਅਲ ਸੇ। ਹੁਣ ਇਹ ਤਾਂ ਠੀਕ ਹੈ ਕਿ ਵੀ ਪ੍ਰੋਪੇਨ, ਕਿਉਂਕਿ ਉਹ ਗੈਸ ਦੇ ਸਿਲੰਡਰ ਉੱਥੇ ਪਏ ਸੀ, ਉਹਨੂੰ ਟੈਂਕ ਕਹਿੰਦੇ ਨੇ, ਸਿਲੰਡਰ ਨਹੀਂ ਕਹਿੰਦੇ, ਔਰ ਉਹ ਬਲਾਸਟ ਹੋਏ। ਪਰ ਅੱਗ ਲੱਗਣ ਦਾ ਕਾਰਨ ਅਨਨੋਨ, ਕਿਉਂਕਿ ਇਨਵੈਸਟੀਗੇਸ਼ਨ ਨਹੀਂ ਹੋਈ। ਹੁਣ ਜਦੋਂ ਇਹ ਬਹੁਤਿਆਂ ਨੇ ਕਿਹਾ ਜੀ ਨਹੀਂ ਇਹ ਕੋਈ ਸ਼ਰਾਰਤ ਜਾਂ ਕੋਈ ਇੰਡੀਅਨ ਜਾਂ ਦੂਜੇ ਹੱਥ, ਮੈਂ ਕਿਹਾ ਜੀ ਤੁਹਾਡੇ ਕੋਲ ਕੋਈ ਇਨਵੈਸਟੀਗੇਸ਼ਨ ਦੀ ਰਿਪੋਰਟ ਆ ਗਈ, ਕਾਜ਼ ਆਫ ਦਾ ਫਾਇਰ ਪਤਾ ਲੱਗ ਗਿਆ ਉਹਨਾਂ ਨੂੰ? ਜਦੋਂ ਤੱਕ ਨਹੀਂ ਹੈ ਉਦੋਂ ਤੱਕ ਤੁਸੀਂ ਇਹ ਵੀ ਨਾ ਕਹੋ ਕਿ ਜੀ ਇਹ ਸਟੇਟ, ਤੁਸੀਂ ਕਹੋ ਜੀ ਵੀ ਆਰ ਵੇਟਿੰਗ, ਹੈ ਨਾ। ਲੇਕਿਨ ਹੁੰਦਾ ਤਾਂ ਇਹੀ ਹੈ ਕਿ ਵੀ ਆਪਣਿਆਂ ਨੂੰ ਜਿਹੜਾ ਇਸ ਕਿਸਮ ਦਾ ਇੱਕਦਮ ਨਹੀਂ ਜੀ ਇਹ ਫਲਾਣਾ। ਔਰ ਇਹ ਜਦੋਂ ਮੈਂ ਇਸ ਖਬਰ ਨੂੰ ਉੱਥੇ ਵੀ ਦੇਖਿਆ, ਮੈਨੂੰ ਇੱਕਦਮ ਮੱਥਾ ਠਣਕਿਆ। ਮੈਂ ਕਿਹਾ ਜੀ ਇਹ ਤਾਂ ਅਜੇ 24 ਘੰਟੇ ਪਹਿਲਾਂ ਤਾਂ ਇਹ ਐਲਾਨ ਹੋਇਆ ਵੀ ਅਗਲੀਆਂ ਵੋਟਾਂ 31 ਮਾਰਚ ਨੂੰ ਸੈਕਰਾਮੈਂਟੋ 'ਚ ਹੋਣੀਆਂ ਨੇ। ਫਿਰ ਇਹੀ ਗੁਰਦੁਆਰਾ ਸਾਹਿਬ ਹੈ ਜਿਹਦਾ ਮਾਰਚ ਦੇ ਮਹੀਨੇ 'ਚ ਨਗਰ ਕੀਰਤਨ ਪਿਛਲੀ ਵਾਰ ਸੀ, ਜਦੇ ਕਿ ਗੈਂਗਸਟਰਸ ਨੇ ਆਪਣਾ ਜਿਹੜਾ ਉਹ ਸ਼ਾਟ ਡੈਡ ਕੀਤਾ, ਇੱਕ ਨੂੰ ਕੀਤਾ ਸ਼ਾਇਦ, ਇੱਕ ਬਾਅਦ 'ਚ
ਜਿਹੜਾ ਉਹ ਜ਼ਖਮੀ ਸੀ ਉਹ ਦਮ ਤੋੜ ਗਿਆ ਜਾਂ ਇੱਕ ਡੈਥ ਸੀ ਔਰ ਪੂਰਾ ਉਹਨੂੰ ਰੂਇਨ ਕਰਤਾ ਜਿਹੜਾ ਪਹਿਲਾ ਐਡਾ ਵੱਡਾ ਗੁਰਦੁਆਰਾ ਬਣਿਆ ਔਰ ਉਸ ਦਾ ਪਾਰਟ ਹੈ। ਫਿਰ ਜਦੋਂ ਸਟਾਕਟਨ ਦਾ ਨਗਰ ਕੀਰਤਨ ਹੋਣਾ ਸੀ, ਜਿਹੜੇ ਗੈਂਗਸਟਰ 28 ਕੇ 30 ਇਹਨਾਂ ਨੇ ਏਜੰਸੀਆਂ ਨੇ ਫੜ ਕੇ ਕੀਤੇ ਕਾਬੂ, ਉਹਦੇ 'ਚ ਵੀ ਸੈਕਰਾਮੈਂਟੋ ਰੀਜਨ ਦੇ ਜਿਹੜੇ ਨੇ ਬੰਦੇ ਸ਼ਾਮਲ ਸੀ। ਹੁਣ ਅਬਵ ਆਲ ਕਿਉਂਕਿ ਇਹਨੂੰ ਜਿਹੜੀ ਅੱਗ ਲੱਗਣ ਦੀ ਜੇ ਭਾਵੇਂ ਉਹ ਪ੍ਰੋਪੇਨ ਸਿਲੰਡਰ ਨਾਲ ਹੀ ਕਿਸੇ ਨੇ ਤਾਂ ਉਹ ਸਪਾਰਕ ਦਿੱਤੀ ਹੈ ਉਹਨੂੰ। ਹੁਣ ਇਹਨਾਂ ਨੂੰ ਟੈਕਨੀਕਲ ਲੈਂਗੁਏਜ ਜਦੋਂ ਅਰਸਨ ਲਫ਼ਜ਼ ਕਿਹਾ ਜਾਂਦਾ ਹੈ, ਅਗਜ਼ਨੀ ਅਸੀਂ ਕਹਿੰਦੇ। ਕੈਨੇਡਾ 'ਚ ਤੁਸੀਂ ਐਬਸਫੋਰਡ ਤੋਂ ਲੈ ਕੇ ਬਰੈਂਪਟਨ ਤੱਕ ਜਦੋਂ ਜੋ ਇਹ ਸਾਹਮਣੇ ਆਇਆ ਵੀ ਗੈਂਗਸਟਰਸ ਕੀ ਕਰ ਰਹੇ ਨੇ, ਉਹਦੇ 'ਚ ਫਰੋਤੀਆਂ ਦਾ ਮੰਗਣਾ ਵੀ, ਘਰਾਂ 'ਚ ਫਾਇਰਿੰਗ ਵੀ, ਔਰ 30 ਤੋਂ ਜ਼ਿਆਦਾ ਘਟਨਾਵਾਂ ਜਿਹੜੀਆਂ ਨੇ ਐਡਮਿੰਟਨ ਤੋਂ ਲੈ ਕੇ ਬਰੈਂਪਟਨ ਤੱਕ ਅਗਜ਼ਨੀ ਦੀਆਂ ਨੇ। ਅਰਸਨ ਬਿਲਡਿੰਗ ਨੂੰ ਅੱਗ ਲਾ ਦਿੱਤੀ, ਘਰ ਨੂੰ ਅੱਗ ਲਾ ਦਿੱਤੀ। ਸੋ ਮੈਂ ਇਹ ਸਮਝਦਾ ਕਿ ਵੀ ਜੇ ਏਜੰਸੀਆਂ ਦੇ ਤੁਸੀਂ ਦੁਸ਼ਮਣ ਦੇ ਐਂਗਲ ਤੋਂ ਦੇਖੋ, ਉਹਨਾਂ ਨੇ ਦੇਖਿਆ ਵੀ ਇਹ ਸੈਨ ਫਰਾਂਸਿਸਕੋ 'ਚ ਕੀ ਹੈ ਔਰ ਓਵਰਆਲ ਕਿਵੇਂ ਹੈ, ਉਹ ਕਿਉਂ ਨਹੀਂ ਜ਼ਿੰਮੇਵਾਰ ਹੋ ਸਕਦੇ ਜੀ ਅਗਜ਼ਨੀ ਲਈ। ਜਿੱਥੇ ਪ੍ਰੋਪੇਨ ਸਿਲੰਡਰ ਪਏ ਨੇ ਉੱਥੇ ਤਾਂ ਤੁਹਾਨੂੰ ਕੋਈ ਹੋਰ ਅੱਗ ਲਾਉਣ ਦੀ ਲੋੜ ਹੀ ਨਹੀਂ ਹੈ, ਤੀਲੀ ਦਿਖਾਉਣ ਦੀ ਲੋੜ ਹੈ। ਫਿਰ ਗੁਰਦੁਆਰੇ ਦਾ ਕੰਪਲੈਕਸ ਹੈ, ਉਹਨੂੰ ਕਹਿਣ ਦੀ ਇਹ ਕੋਸ਼ਿਸ਼ ਕਿ ਮੈਂ ਜਦੋਂ ਅੱਜ ਬਾਕੀਆਂ ਤੋਂ ਵੀ ਮੈਂ ਕਿਹਾ ਜੀ ਇਹ ਗੁਰਦੁਆਰਾ ਬਿਲਡਿੰਗ ਔਰ ਉਹਨਾਂ ਦੀ ਜਿਹੜੀ ਬੀਬੀ ਮੇਅਰ ਹੈ ਉਸ ਦੇ ਨੇੜੇ ਜਿਹੜੀ ਉੱਥੇ ਗੁਰਦੁਆਰਾ ਸਾਹਿਬ ਬੀਬੀ ਆਉਂਦੀ ਹੈ, ਬੌਬੀ ਸਿੰਘ ਐਲਨ, ਮੇਅਰ ਆਫ ਐਲਕ ਗਰੋਵ, ਉਹਨੇ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਆਉਂਦੀ ਹੈ, ਉਹਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਵੀ ਇਹ ਬਹੁਤ ਸਕੇਰੀ ਸੀ। ਔਰ ਉਹਨਾਂ ਨੇ ਕਿਹਾ ਦਾ ਬਿਲਡਿੰਗ ਦੈਟ ਬਰਨਡ, ਬਿਲਡਿੰਗ ਤਾਂ ਸੜ ਗਈ ਉੜੇ, ਬਿਲਡਿੰਗ ਦੈਟ ਵਾਜ਼ ਬਰਨਡ ਵਾਜ਼ ਪ੍ਰਾਈਮਰੀਲੀ ਯੂਜ਼ਡ for teaching space and for food preparation. The main hall was not damaged. ਹੁਣ ਇਹੀ ਓਲਡ ਗੁਰਦੁਆਰੇ ਦੀ ਬਿਲਡਿੰਗ ਹੈ ਜਿੱਥੇ ਤੁਸੀਂ ਪੰਜਾਬੀ ਕਲਾਸਾਂ ਵੀ ਲਾਉਂਦੇ ਹੋ, ਲੰਗਰ ਵੀ ਹੁੰਦਾ। ਹੁਣ ਇਹਨੂੰ ਅਸੀਂ ਨਹੀਂ ਕਹਿੰਦੇ ਕਿ ਭਾਈ ਇਹ ਸੱਚਮੁੱਚ ਹੀ ਉਹਨਾਂ ਦਾ ਹੋਏ ਜੀ। ਹੁਣ ਬਹੁਤ ਵਾਰ ਇਹ ਹੁੰਦਾ ਹੈ ਵੀ ਜਦੋਂ ਅਸੀਂ ਪੁਲਿਸ ਇਨਵੈਸਟੀਗੇਸ਼ਨ ਵੀ, ਹੁਣ ਅਵਤਾਰ ਸਿੰਘ ਖੰਡੇ ਦਾ ਜਿਹੜਾ ਉਹ ਕੈਮੀਕਲ ਵੈਪਨ ਨਾਲ ਮਰਡਰ ਹੋਇਆ, ਉਹਨਾਂ ਦੀ ਮਿਡਲੈਂਡ ਪੁਲਿਸ, ਉਹਨਾਂ ਦਾ ਕੋਰੋਨਰ, ਉਹਨਾਂ ਦੇ ਉਹਦੀ ਆਟੋਪਸੀ ਤੱਕ ਨਹੀਂ ਕੀਤੀ ਗਈ ਖੰਡੇ ਦੀ। ਔਰ ਦੂਜਾ ਔਰ ਹੁਣ ਮੰਗ ਫੈਮਿਲੀ ਵੱਲੋਂ ਹੋ ਰਹੀ ਜੀ ਇਨਵੈਸਟੀਗੇਸ਼ਨ ਕਰੋ। ਬਹੁਤ ਵਾਰ ਕਵਰ ਅਪ ਵੀ ਹੁੰਦੇ ਨੇ, ਬਹੁਤ ਵਾਰ ਇਹ ਵੀ ਹੁੰਦਾ ਵੀ ਹੁਣ ਇੱਥੇ ਵੀ ਕੋਈ ਕਿਸੇ ਦਾ ਮਰਡਰ ਹੋ ਜਾਏ, ਸਟੋਰ ਤੇ ਹੋਇਆ, ਉਹਨਾਂ ਦੀ ਕੋਸ਼ਿਸ਼ ਹੋਏਗੀ ਕਿ ਵੀ ਉਹਨੂੰ ਤੁਸੀਂ ਨਹੀਂ ਲੁੱਟ ਦੇ ਥੱਲੇ ਹੀ ਰੱਖੋਗੇ ਜੀ, ਦਾ ਰੋਬਰਸ ਸਕੈਮ ਐਂਡ ਆਲ। ਉਹ ਹੇਟ ਕ੍ਰਾਈਮ ਥੱਲੇ ਨਹੀਂ ਉਹਨੂੰ ਬਣਾਉਣਾ, ਉਹ ਫੈਡਰਲ ਬਣ ਜਾਂਦਾ ਫਿਰ ਕਿਸੇ ਏਰੀਆ ਦਾ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਸ ਨੂੰ ਜਿਹੜਾ ਹੈ ਉਹ ਡਿਫਰੈਂਟ ਐਂਗਲ ਤੋਂ ਵੀ ਦੇਖਦਾ ਕਿ ਰੱਬ ਕਰੇ ਕਿ ਆਮ ਇੱਕ ਹਾਦਸਾ ਹੋਏ। ਲੇਕਿਨ ਕਿਉਂਕਿ ਕੈਨੇਡਾ ਦੇ ਵਿੱਚ ਉਹੀ ਗੈਂਗਸਟਰ ਜਿਹੜੇ ਲਾਰੈਂਸ ਬਿਸ਼ਨੋਈ ਨਾਲ ਜੁੜਦੇ ਨੇ, ਅਮਰੀਕਾ ਦੇ ਵਿੱਚ ਉਹਨਾਂ ਦੀ ਹੋਂਦ ਆਲਰੇਡੀ ਗੈਂਗਸਟਰਸ ਦੀ ਫਾਇਰਿੰਗ ਨਾਲ ਸੈਕਰਾਮੈਂਟੋ ਦੇ ਨਗਰ ਕੀਰਤਨ ਨੂੰ ਖਰਾਬ ਕਰਨਾ, ਔਰ ਇਹ ਸਾਰੇ ਦੇ ਚੱਲਦਿਆਂ ਮੈਂ ਸਮਝਦਾ ਵੀ ਇਹਨੂੰ ਮਹਿਜ਼ ਬਿਨਾਂ ਜਿਹੜੀ ਈਵਨ ਪੁਲਿਸ ਇਨਵੈਸਟੀਗੇਸ਼ਨ ਦੇ ਫਾਈਨਲ ਆਉਣ ਦੇ, ਉਹਨਾਂ ਨੇ ਖੁਦ ਕਿਹਾ ਕਿ ਵੀ ਜੀ ਕਾਜ਼ ਆਫ ਦ ਫਾਇਰ ਇਜ਼ ਐਟ ਦਿਸ ਪੁਆਇੰਟ we are not concluding anything suspicious, we are just doing our normal investigation to make sure we can put the parts and pieces together, said Sacramento Metro Fire Battalion Chief Parker Wilburn। ਔਰ ਉਹਨਾਂ ਨੇ ਕਿਹਾ ਕਿ ਵੀ ਖੁਸ਼ੀ ਦੀ ਗੱਲ ਹੈ ਵੀ ਕੋਈ ਜ਼ਖਮੀ ਨਹੀਂ ਹੋਇਆ, ਕੋਈ ਡੈਥ ਨਹੀਂ ਹੋਈ। ਔਰ ਇਹ ਹੈ ਕਿ ਵੀ ਸੈਵਰਲ ਆਫ ਦੋਜ਼ ਟੈਂਕਸ ਬਲੂ ਅਪ with the blast radius being at least 50 feet high। ਜਦੋਂ ਅੱਗ ਲੱਗੀ 50 ਫੁੱਟ ਉੱਚੇ ਜਿਹੜੇ ਨੇ ਉਹ ਸਿਲੰਡਰ ਜਿਹੜੇ ਨੇ ਉਹ ਬੁੜ ਕੇ, ਔਰ the cause of this fire remains unknown। ਸੋ ਜਦੋਂ ਤੱਕ ਇਨਵੈਸਟੀਗੇਸ਼ਨ ਚ cause of the fire unknown ਹੈ, ਅਗਜ਼ਨੀ ਕੀ ਹੁੰਦੀ ਹੈ, ਅਰਸਨ ਕੀ ਹੁੰਦੀ ਹੈ। ਸੋ ਇਹਨੂੰ ਬਿਲਕੁਲ ਕਲੀਨ ਚਿੱਟ ਦੇਣਾ ਜਿਵੇਂ ਆਪਣੇ ਕੁਛ ਵੀਰਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ। ਔਰ ਇਹਨੇ ਕਿਹਾ ਪੁਲਿਸ ਆਫਿਸਰ ਕਹਿ ਰਿਹਾ ਇਟਸ ਆਲਸੋ ਨਾਟ ਨੋਨ ਵੇਅਰ ਦਾ ਫਾਇਰ ਸਟਾਰਟਡ। ਨਾ ਤੁਹਾਨੂੰ ਕਾਜ਼ ਪਤਾ ਹੈ, ਨਾ ਤੁਹਾਨੂੰ ਇਹ ਪਤਾ ਹੈ ਵੀ ਕਿੱਥੋਂ ਸਟਾਰਟ ਹੋਇਆ। ਵੀ ਜਸਟ ਡੋਂਟ ਨੋ that yet, but there was propane tanks involved and there is significant damage to the structure itself। ਜਿਹੜਾ ਸਟਰਕਚਰ ਐਗਜ਼ਿਸਟ ਕਰਦਾ ਸੀ ਉਹ ਕੋਈ ਘਾਹ ਫੂਸ ਦੀਆਂ ਝੌਂਪੜੀਆਂ ਤਾਂ ਨਹੀਂ ਸੀ, ਇੱਕ ਬਿਲਡਿੰਗ ਸੀ ਜਿਹਦੇ ਚੋਂ ਨਵੀਂ ਬਿਲਡਿੰਗ ਉਹ ਡੈਮੇਜ ਹੋਈ ਹੈ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ, ਔਰ ਉਹਨਾਂ ਨੇ ਕਿਹਾ ਜੀ ਵੀ ਆਰ ਵੈਰੀ ਫੋਰਚੂਨੇਟ ਵਨ ਆਫ ਥੀਸ ਟੈਂਕਸ didn't shoot out and actually harm one of the members, first responders, civilians or deputies। ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਜੀ ਉਹਦੇ ਤਾਂ ਸਾਡਾ ਆਪਣਾ ਨਾਲ ਸੀ, ਫਾਇਰ ਜਿਹੜੇ ਐਕਸਟਿੰਗੁਇਸ਼ ਕਰਦੇ ਨੇ ਔਰ ਦੂਸਰਿਆਂ ਦਾ ਵੀ।
ਔਰ ਇਹਦੇ 'ਚ ਚਲੋ ਬੀਬੀ ਨੇ ਬੌਬੀ ਸਿੰਘ ਐਲਨ ਮੇਅਰ ਨੇ ਕਿਹਾ ਜੀ ਸਿੱਖ ਕਮਿਊਨਿਟੀ ਚੜ੍ਹਦੀ ਕਲਾ 'ਚ ਹੈ, ਔਰ ਫਿਰ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਸਾਰੇ ਨੂੰ the more information that we got, then we felt a little sense of relief. This could be perhaps just an accident that took place, but we want to trust the investigation and not draw an early conclusions. ਕਿ ਬਈ ਜਦੋਂ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੁੰਦੀ ਤੁਸੀਂ ਜਸਟ ਇਹਨੂੰ ਇੱਕ ਹਾਦਸਾ ਕਹਿ ਕੇ ਔਰ ਜਾਂ ਨਾ ਕਾਜ਼ ਆਫ ਦਾ ਫਾਇਰ ਨਹੀਂ ਨੋਨ ਸ਼ੁਰੂ ਕਿੱਥੋਂ ਹੋਈ। ਸੋ ਮੈਂ ਤਾਂ ਇਸ ਨੂੰ ਇੱਕ ਐਕਟਿਵਿਸਟ ਹੋਣ ਦੇ ਨਾਤੇ ਸ਼ੱਕ ਦੀ ਨਿਗਾਹ ਦੇ ਨਾਲ ਹੀ ਦੇਖਦਾ, ਕਿਉਂਕਿ ਜਿਹੜੇ ਸਰਕਮਸਟੈਂਸ਼ੀਅਲ ਐਵੀਡੈਂਸ ਹੈ ਉਹ ਕੁਝ ਹੋਰ ਸੁਜੈਸਟ ਕਰਦਾ ਦੈਨ ਜਿਵੇਂ ਸਾਡੇ ਬਹੁਤ ਸਾਰੇ ਵੀਰਾਂ ਨੇ ਕਨਕਲੂਡ ਕੀਤਾ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੱਤ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।